ਲਾਹੌਰ ਤੋਂ ਆ ਤੇ ਮੈਨੂੰ 16 ਸਾਲ ਪਹਿਲੇ ਮੈਨੂੰ ਉੱਥੇ ਚੰਡੀਗੜ੍ਹ 'ਚ ਮੇਰੀ ਦੋਸਤੀ ਹੋਈ ਸੀ ਤੇ ਐਸੀ ਦੋਸਤੀ ਹੈ ਕਿ ਲਾਜਵਾਲ ਕਿ ਅੱਜ ਤੱਕ ਕਦੀ ਯਾਨੀ ਕਿ ਕਦੀ कहते सरहदें दूरियां मिटा देती हैं, सरहदें दूरियां मिटा देती हैं अगर बीच के लकीरों के फासले खत्म हो जाएं। एक मिसाल पैदा होगी यहाँ कि पाकिस्तान में आके हम हिंदुस्तान से केक काटेंगे भैया का। अगर सरकारों का ये रुख बदला है तो कहीं ना कहीं ये उसकी मर्जी है, उसकी रजा है। सत श्री अकाल सारिਆਂ ਨੂੰ। ये मेरे बहुत अजीज दोस्त ने, ਭਰਾ ਨੇ, ਭਰਾਵਾਂ ਨਾਲੋਂ ਵੱਧ ਕੇ ਨੇ और ਸਾਡੀ ਇਹ ਦੋਸਤੀ ਅੱਜ ਇਸ ਮੁਕਾਮ ਤੇ ਪਹੁੰਚੀ ਹੈ। कहते सरहदें दूरियां मिटा देती हैं, सरहदें दूरियां मिटा देती हैं अगर बीच के लकीरों के फासले खत्म हो जाएं। प्यार बढ़ जाता है अगर दो दिल आस पास होके मिल लें। तो बड़ी खुशी की बात है, आप लोगों का प्यार, आप लोगों की आवाम हमें इतनी खुशी दे रही है कि हम ये महसूस कर रहे हैं कि आने वाले टाइम में अल्लाह ताला ने बहुत मेहर किया है। अगर सरकारों का ये रुख बदला है तो कहीं ना कहीं ये उसकी मर्जी है, उसकी रजा है। हाँ, देखो अगर एक मुल्क को दो हिस्सों में बांटा तो भी उसकी रजा थी, अब दो को फिर वापस जोड़ने की कोशिश हो रही है तो हमारे ये परवरदिगार की मर्जी है, अल्लाह ताला की, वाहिगुरु की मर्जी है। तो हम लोग यहाँ पे आज यही दुआ करें सच्चे दिल से कि दोबारा से फिर हम लोग एक हो जाएं, ये रास्ते खुल जाएं, दिलों की दूरियां ख़त्म हो जाएं, सरहदों की दूरियां ख़त्म हो जाएं। तो ये हमारी तरफ से भी बहुत प्यार है भैया के साथ। और आज इनका जन्मदिन है और आज इनका जन्मदिन भी हम यहाँ पे हिंदुस्तान से केक लेके आए हैं और एक मिसाल पैदा होगी यहाँ कि पाकिस्तान में आके हम हिंदुस्तान से केक काटेंगे भैया का। ले आओ जी, आज 16 साल बाद आ जाओ भाभी सारे आ जाओ। 16 साल बाद हम लोग आपस में मिल रहे हैं। 16 साल बाद चंडीगढ़ के मैच में हमारी दोस्ती हुई थी और आज 16 साल के बाद यानी कि हमारी दोस्ती दोबारा हुई, मिल रहे हैं दोबारा एक दफ़ा। मैं लाहौर से हूँ। लाहौर से हैं आप? कहाँ से हैं? मैं फरीदकोट से। यार तुझे दो में पंजाबी हो गल हो मैं लाहौर तो हाँ ਤੇ ਮੈਨੂੰ 16 ਸਾਲ ਪਹਿਲੇ ਮੈਨੂੰ ਉੱਥੇ ਚੰਡੀਗੜ੍ਹ 'ਚ ਮੇਰੀ ਦੋਸਤੀ ਹੋਈ ਸੀ ਤੇ ਐਸੀ ਦੋਸਤੀ ਹੈ ਕਿ ਲਾਜਵਾਲ ਕਿ ਅੱਜ ਤੱਕ ਕਦੀ ਯਾਨੀ ਕਿ ਕਦੀ ਵੀ ਇੰਡੋ ਪਾਕ ਦੇ ਉੱਤੇ ਮਸਲੇ ਦੇ ਉੱਤੇ ਕਦੀ ਕੋਈ ਡਿਬੇਟ ਨਹੀਂ ਹੋਈ ਔਰ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ। ਔਰ ਇਹਨਾਂ ਦੇ ਵਾਲਿਦ ਸਾਹਿਬ ਵੀ ਮੈਨੂੰ ਆਏ ਪਾਕਿਸਤਾਨ ਜੱਥੇ ਦੇ ਨਾਲ ਮੇਰੇ ਕੋਲ ਰਹੇ, ਭਰਾ ਮੇਰਾ ਆਇਆ, ਇਹ ਛੋਟਾ ਭਾਈ ਇਹਨਾਂ ਦਾ, ਬੜੀ ਦੋਸਤੀ ਹੈ, ਬਹੁਤ ਅੱਛੇ। ਔਰ ਮੈਂ ਯਾਨੀ ਕਿ ਮੇਰੇ ਦੁਆ ਹੈ ਇਸ ਕਰਕੇ ਕਿ ਅਗਰ ਦਰਮਿਆਨ ਦੀਆਂ ਜਿਹੜੀਆਂ ਦਰਵਾਜ਼ਾਂ ਨੇ ਉਹ ਖਤਮ ਹੋਣ ਤੇ ਆਪਸ ਮਿਲ ਜੁਲ ਸਕਣ। ਤੁਹਾਡੀ ਦੋਸਤੀ ਇੰਨੀ ਕਿ ਨਫੀਸ ਹੈ, ਵੇਖੋ ਤੁਹਾਡੇ ਆਸ-ਪਾਸ ਲੋਕ ਐਵੇਂ ਨਹੀਂ ਜਮਾ ਹੋਏ, ਨਹੀਂ ਅੰਦਰੋਂ ਕੁਝ ਹੋਣਾ ਹੈ ਤੇ ਫੇਰ ਹੀ ਹੈ। ਬਿਲਕੁਲ, ਤੇ ਇਹ ਦਿਲ ਮਿਲਿਆਂ ਦੇ ਮੇਲੇ ਹੈ ਜੀ। ਬਿਲਕੁਲ। ਅੱਜ ਵੈਸੇ ਤੁਹਾਡੇ ਬਰਥਡੇ ਤੇ ਆਏ ਨੇ? ਬਰਥਡੇ ਤੇ ਲੱਕੀਲੀ ਆਏ ਨੇ। ਲੱਕੀਲੀ ਆ ਗਿਆ। ਲੱਕੀਲੀ ਆ ਗਏ। ਇਹਨਾਂ ਦਾ ਬਰਥਡੇ ਵਿੱਚ ਆ ਗਿਆ। ਹੋ ਗਿਆ ਜੀ। ਇੱਕ ਕੋਇਨਸੀਡੈਂਸ ਹੈ, ਇਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਇਹਨਾਂ ਨੂੰ ਪਹਿਲੇ ਕਿਹਾ ਕਿ ਸੀੜੀ ਚੜਾ ਕੇ ਸੀੜੀ ਨਾ ਖਿੱਚ ਲੈਣਾ। 16 ਸਾਲ ਪਹਿਲੇ ਵੀ ਕਹਿ ਰਹੇ ਸੋ ਤੇ ਅੱਜ ਐ ਨਾ ਹੋਵੇਗਾ ਕਿਤੇ ਫਿਰ ਤੁਸੀਂ ਨਾ ਆਓ। ਅੱਛਾ ਵੀਰ ਜੀ, ਇੱਕ ਹੋਰ ਸਵਾਲ, ਤੁਹਾਡੇ ਵੱਡ-ਵਡੇਰੇ ਕਿਆ ਇੰਡੀਆ ਤੋਂ ਆਏ ਸੀ? ਹਾਂਜੀ, ਮੇਰੇ ਵੱਡ-ਵਡੇਰੇ ਆਪਣਾ ਅੰਮ੍ਰਿਤਸਰ ਦੇ ਨਾਲ ਇੱਕ ਪਿੰਡ ਹੈ, ਮੈਨੂੰ ਨਾਮ ਉਹਦਾ ਤਾਂ ਭੁੱਲ ਗਿਆ, ਲੇਕਿਨ ਮੈਂ ਵਿਜ਼ਿਟ ਕੀਤਾ ਹੈ। ਲੇਕਿਨ ਉੱਥੇ ਵੀ ਸਾਨੂੰ ਬਹੁਤ ਪਿਆਰ ਮਿਲਦਾ ਰਿਹਾ। ਜਦੋਂ ਮੈਂ ਮੈਚ ਦੇਖਣ ਗਿਆ ਤੇ ਅਮਰਨਾਥ ਸਿੰਘ ਸਨ ਕੈਪਟਨ, ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਸੀ ਤੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਸਾਨੂੰ। ਅੱਛਾ ਤੇ ਤੁਸੀਂ ਵੈਸੇ ਤੁਹਾਡਾ ਪਾਕਿਸਤਾਨ ਕੋਈ ਨਹੀਂ ਯਾਰ, ਅਸੀਂ ਦੋਸਤ ਮਿਲੇ ਆ। ਮੀਆਂ ਵਾਲੀ ਦੋਸਤ ਜਿਹੜਾ ਮੀਨਾ ਮੇਰਾ ਵਾਲੀ ਪਿੰਡ ਸਾਦਾ ਵਾਲੀ ਸਾਡਾ। ਕੀ ਬਾਤ ਹੈ ਮੀਆਂ ਵਾਲੀ। ਤੁਸੀਂ ਖੁਸ਼ਵੰਤ ਸਿੰਘ ਦਾ ਪਿੰਡ ਵੀ ਉੱਥੇ? ਹਾਂਜੀ। ਚੌਕੜ ਸਾਡਾ ਮੀਆਂ ਵਾਲੀ ਹੈ। ਇਮਰਾਨ ਖਾਨ ਦਾ ਚੌਕੜ ਉੱਥੇ ਦਾ ਹੀ ਹੈ ਮੀਆਂ ਵਾਲੀ ਦਾ। ਸੋ ਅੱਜ ਅਸੀਂ ਹੁਣ ਕੇਕ ਕੱਟਾਂਗੇ ਭਰਾ ਦਾ ਬਰਥਡੇ ਦਾ, ਆਪਾਂ ਰਲ ਮਿਲ ਕੇ ਸਾਰਿਆਂ ਨੇ ਸੈਲੀਬ੍ਰੇਟ ਕਰਨਾ ਹੈ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ